असलामुअलैकुम तो जी आया तो सत श्री अकाल। मैं थोड़ा अपना मेज़बान बिलू घुमन तो तुसी वेख रहे हो पंजाबी लहर तो सोशल अलर्ट। तो मेरे नाल मौजूद ने इंडिया तो आए हुए साढ़े उचेचे प्राहुणे, इन्हां नाल गल करांगे तो इन्हां दे दिल दे अरमान जानने की कोशिश करांगे कि अपने गुरु की नगरी च आके इन्नी पवित्र फिजा, इन्ना पवित्र माहौल तो मत्था टेकण दा ते इत्थे वेखण दा माहौल दा की मज़ा। सर पहला अपना तारुफ साडे सुनन वालियां लई वेखण वालियां लई। वाहिगुरू जी का खालसा वाहिगुरू फतेह। ਅਸੀਂ ਪੰਜਾਬ ਇੰਡੀਆ ਲੁਧਿਆਣੇ ਤੋਂ ਕਵਲਜੀਤ ਸਿੰਘ ਜੀ ਇੱਥੇ ਪਹੁੰਚੇ ਹਾਂ। ਸਾਡੇ ਨਾਲ ਪੂਰਾ ਪਰਿਵਾਰ ਹੈ ਜੀ ਤੇ ਕਹਿੰਦਾ ਅਸੀਂ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਵੀ ਸਾਨੂੰ ਇੱਥੇ ਆ ਕੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਹੈ ਤੇ ਬਹੁਤ ਵਧੀਆ ਪ੍ਰਬੰਧ ਨੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ, ਇੱਥੋਂ ਦੀ ਸਰਕਾਰ ਦੇ। ਗੁਰਦੁਆਰੇ 'ਚ ਬਹੁਤ ਵਧੀਆ ਸੰਗਤ ਦੇ ਰਹਿਣ ਦੇ ਇੰਤਜ਼ਾਮ ਕੀਤੇ ਗਏ ਨੇ। ਕੁਝ ਅਸੁਵਿਧਾ ਵੀ ਹੈ, ਕੁਝ ਸੁਵਿਧਾ ਵੀ ਹੈ, ਲੇਕਿਨ ਇੰਨਾ ਵੱਡੇ ਇਕੱਠ ਦੇ ਵਿੱਚ ਥੋੜ੍ਹਾ ਬਹੁਤਾ ਚੱਲਦਾ ਹੀ ਹੈ, ਅਸੁਵਿਧਾ ਵੀ ਹੁੰਦੀ ਹੈ ਤੇ ਇੰਤਜ਼ਾਮ ਬਹੁਤ ਵਧੀਆ ਨੇ। ਲੰਗਰ ਦੀ ਵਿਵਸਥਾ ਬਹੁਤ ਵਧੀਆ ਹੈ, ਰਹਿਣ ਦੀ ਵਿਵਸਥਾ ਵੀ ਠੀਕ ਹੈ, ਦਰਸ਼ਨ ਕਰਨ ਦੀ ਵਿਵਸਥਾ ਵੀ ਠੀਕ ਹੈ, ਬਹੁਤ ਰੌਣਕ ਹੈ, ਬਹੁਤ ਵਧੀਆ ਸਭ। ਮਤਲਬ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਪਏ ਹਾਂ, ਦਰਸ਼ਨ ਕਰਕੇ ਆਨੰਦ ਮਹਿਸੂਸ ਕਰਦੇ ਪਏ ਹਾਂ। ਹਾਂਜੀ। ਅੱਛਾ, ਇਹ ਤੁਹਾਡੇ ਨਾਲ ਖੜੇ ਨੇ, ਇਹ ਤੁਹਾਡਾ ਇਹਨਾਂ ਦਾ ਕੀ ਤਾਲੁਕ ਹੈ ਜੀ? ਤੁਸੀਂ ਆਪ ਹੀ ਦੱਸੋ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਇਹਨਾਂ ਦੀ ਧਰਮ ਪਤਨੀ ਹਾਂ। ਅੱਛਾ। ਬਹੁਤ ਅੱਛਾ ਲੱਗਿਆ ਇੱਥੇ ਬਾਬਾ ਜੀ ਦੇ ਦਰਸ਼ਨ ਕੀਤੇ ਹਨ। ਅੱਛਾ, ਤੁਹਾਨੂੰ ਇੱਥੇ ਜਦੋਂ ਆਉਣਾ ਸੀ ਤੁਸੀਂ, ਤੁਹਾਡੇ ਦਿਲ ਵਿੱਚ ਕੋਈ ਨਕਸ਼ਾ ਸੀ, ਕੋਈ ਚਾਅ ਸੀ, ਕੋਈ ਨਕਸ਼ਾ ਖਿੱਚਿਆ ਹੁੰਦਾ ਬੰਦੇ ਨੇ? ਅੱਛਾ, ਇਹ ਜਿਹੜਾ ਨਕਸ਼ਾ ਇੱਥੇ ਬਣਿਆ ਤੁਹਾਡੇ ਆਉਂਦਿਆਂ ਨੂੰ, ਉਹ ਨਕਸ਼ਾ ਉਹਦੇ ਕਰੀਬ ਹੈ ਜਾਂ ਥੋੜਾ ਜਿਹਾ ਦੂਰ ਹੈ? ਠੀਕ ਹੈ, ਉਹਦੇ ਕਰੀਬ ਹੈ। ਇਹ ਯਾਨੀ ਕਿ ਰਾਤੀ ਨੰਬਰ ਦੇ ਕੇ ਪਾਸ ਕੀਤਾ ਤੁਸੀਂ? ਹੈ ਅੱਛਾ। ਹਾਂ, ਇਸ ਤਰ੍ਹਾਂ ਹੀ ਕਰਤਾਰਪੁਰ ਦੇ ਮੁਕਾਬਲੇ ਇੱਥੇ ਅੱਗੇ ਜੋ ਅਸੀਂ ਇਮੇਜ ਬਣਾਈ ਸੀਗੀ ਉਹ ਇਸ ਤੋਂ ਕਰਤਾਰਪੁਰ ਸਾਹਿਬ ਤੋਂ ਥੋੜ੍ਹਾ ਛੋਟਾ ਲੱਗਿਆ। ਕਰਤਾਰਪੁਰ ਬਹੁਤ ਜ਼ਿਆਦਾ ਵਧੀਆ ਇੰਤਜ਼ਾਮ ਕੀਤੇ ਗਏ ਨੇ। ਉਹ ਬਿਲਡਿੰਗ ਬਹੁਤ ਜ਼ਿਆਦਾ ਵੱਡੀ ਬਣੀ ਹੈ, ਉਸ ਮੁਕਾਬਲੇ ਇਹ ਬਿਲਡਿੰਗ ਛੋਟੀ ਹੈ। ਮਤਲਬ ਜੋ ਸਾਡੇ ਮਨ ਇਮੇਜ ਸੀ ਨਾ ਉਸ ਮੁਕਾਬਲੇ ਥੋੜ੍ਹੀ ਜੀ ਮਤਲਬ ਕਰਤਾਰਪੁਰ ਲਾਂਘੇ ਦੇ ਹਿਸਾਬ ਨਾਲ, ਕਰਤਾਰਪੁਰ ਗੁਰਦੁਆਰੇ ਦੇ ਹਿਸਾਬ ਨਾਲ ਇਹ ਥੋੜ੍ਹਾ ਜਿਹਾ ਮਤਲਬ ਛੋਟਾ ਮਹਿਸੂਸ ਕੀਤਾ ਹੈ। ਅੱਛਾ, ਹੁਣ ਅਸੀਂ ਸਾਡੇ ਦਾਈ ਜਾਨਬ ਖੜੇ ਨੇ, ਇਹਨਾਂ ਦਾ ਤਾਰਫ ਲਾਂਗੇ। ਤੁਸੀਂ ਸਾਡੇ ਨਾਲ ਰਹਿਣਾ ਕਿਉਂਕਿ ਜੇ ਤੁਸੀਂ ਇੱਧਰੋਂ ਉਤਰ ਗਏ ਨਾ ਤੇ ਇੰਟਰਵਿਊ ਵਾਲਾ ਟਾਂਗਾ ਉਲਟ ਜਾਣਾ ਹੈ। ਸਵਾਰੀਆਂ ਇੱਧਰ ਬਹੁਤੀਆਂ ਹੋ ਜਾਣੀ। ਸਰਦਾਰ ਜੀ ਕੀ ਨਾਂ ਆਪਣਾ? ਸੁਰਿੰਦਰਪਾਲ ਸਿੰਘ। ਅੱਛਾ ਸਰਦਾਰ ਜੀ, ਇਹ ਇੱਕ ਜਿਹੜੇ ਸਾਡੇ ਗੁਰੂ ਸਾਨੂੰ ਦਰਸ ਦਿੰਦੇ ਨੇ, ਸਾਡੇ ਵੱਡੇ, ਸਾਡੇ ਵਲੀਉੱਲਾ ਸਾਨੂੰ ਦਰਸ ਦਿੰਦੇ ਨੇ, ਉਹ ਦਰਸ ਦਿੰਦੇ ਨੇ ਆਪਸ ਵਿੱਚ ਜੁੜਨ ਦਾ, ਪਿਆਰ ਮੁਹੱਬਤ ਦਾ। ਅੱਛਾ, ਇਸ ਦਰਸ ਤੋਂ ਅਸੀਂ ਕਿੰਨੇ ਦੂਰ ਹਾਂ ਕਿ ਹਜੇ ਲੱਗਦਾ ਨਹੀਂ ਕਿ ਦੁਨੀਆ ਆਪਸ ਵਿੱਚ ਜੁੜੀ ਹੋਵੇ? जुड़ेगी, बिल्कुल जुड़ेगी जी, सब जुड़ेगी, दुनिया जुड़ेगी, हिंदू मुस्लिम सिख ईसाई सब जुड़ेंगे जी। ਅੱਛਾ, ਨਹੀਂ ਕੋਈ ਆਈਡੀਆ ਹੈ ਕਿ ਇਹ ਜਿਹੜੇ ਅਸੀਂ ਤਾਲੀਮਾਤ ਆ ਗੁਰੂ ਦੀ, ਜਿਹੜੀ ਉਹਨਾਂ ਦੀ ਮਾਸ਼ਾਅੱਲਾ ਐਡੀਆਂ ਪਿਆਰੀਆਂ ਗੱਲਾਂ ਨੇ ਜਿਹਦੇ ਨਾਲ ਜ਼ਿੰਦਗੀ ਖੂਬਸੂਰਤ ਬਣਦੀ ਹੈ, ਇਹ ਗੱਲਾਂ ਤੇ ਕਦੋਂ ਤੱਕ ਅਸੀਂ ਅਮਲ ਕਰਾਂਗੇ ਕਿ ਖਾਲੀ ਦਰਸ਼ਨ ਕੀਤੇ, ਹੱਜ ਕੀਤੇ, ਉਮਰੇ ਕੀਤੇ, ਲੇਕਿਨ ਅਮਲ ਨਾ ਕੀਤੇ ਤੇ ਕੀ ਬਣੇਗਾ ਸਾਡਾ? ਸਰਕਾਰਾਂ ਮਿਲਣ ਦੇ ਰਹੀਆਂ, ਬਾਕੀ ਦੇ ਲੋਕ ਮਿਲਦੇ ਨੇ ਜੀ, ਹਿੰਦੁਸਤਾਨੀ ਪਾਕਿਸਤਾਨ ਮਿਲਦੇ ਨੇ ਜੀ। ਹੁਣ ਮੇਲਾ ਹੋ ਰਿਹਾ, ਵਧੀਆ ਹੋ ਰਿਹਾ, ਵਧੀਆ ਬੰਦੇ ਨੇ ਇੱਥੋਂ ਦੇ ਮਿਲ ਰਹੇ ਆ, ਅੱਛੇ ਲੋਕ ਨੇ, ਅੱਛਾ ਮੇਲ ਮਿਲਾਪ ਹੈਗਾ ਇਹਨਾਂ ਨਾਲ। ਅੱਛਾ, ਵਧੀਆ ਲੱਗੇ, ਸਾਰੇ ਅੱਛੇ ਬੰਦੇ ਲੱਗੇ ਜੀ। ਅੱਛਾ, ਇਹ ਸਾਡੀ ਭਾਬੀ ਖਲੋਤੇ ਨੇ, ਇਹਨਾਂ ਨਾਲ ਗੱਲ ਕਰਾਂਗੇ। ਭਾਬੀ ਜੀ ਕੀ ਨਾਂ ਤੁਹਾਡਾ? ਮਿਸਿਸ ਰਵਿੰਦਰ ਕੌਰ। ਅੱਛਾ, ਤੁਸੀਂ ਸਾਨੂੰ ਦੱਸੋ ਕਿ ਜਿਹੜਾ ਇੱਥੇ ਲੰਗਰ ਪਾਣੀ ਦਾ ਇੰਤਜ਼ਾਮ ਆ ਉਹਦੇ 'ਚ ਕੋਈ ਸ਼ੈ ਤੁਹਾਨੂੰ ਚੰਗੀ ਲੱਗੀ, ਤੁਹਾਡੀ ਫੇਵਰੇਟ ਸ਼ੈ ਹੈ? ਸਾਰੀਆਂ ਚੀਜ਼ਾਂ ਹੀ ਫੇਵਰੇਟ ਹੈਗੀਆਂ। ਨਹੀਂ, ਇੱਕ ਹੁੰਦੀ ਫੇਵਰੇਟ, ਉਹ ਕਿਹੜੀ ਸ਼ੈ? ਪਕੌੜੇ। ਪਕੌੜੇ। ਇਹਦਾ ਮਕਸਦ ਹੈ ਵੀ ਪਕੌੜਿਆਂ ਤੇ ਤੁਸੀਂ ਜਿਹੜਾ ਨਾ ਉਹ ਆਪਣਾ ਹੱਥ ਸਾਫ਼ ਕਰ ਰਹੇ ਹੋ। ਤੇ ਸਰਦਾਰ ਜੀ ਤੁਹਾਨੂੰ ਕੀ ਪਸੰਦ ਹੈ? ਪਕੌੜੇ ਅੱਛੇ ਲੱਗੇ ਜੀ, ਹਰ ਚੀਜ਼ ਵਧੀਆ ਪਕੌੜੇ। ਇਹਦਾ ਮਕਸਦ ਤੁਹਾਨੂੰ ਦੋਵਾਂ ਨੂੰ ਘਰ ਪਕੌੜੇ ਨਹੀਂ ਲੱਭਦੇ। ਪਕੌੜੇ ਬਣਾਉਣਾ ਕਿਉਂਕਿ ਮੁਸ਼ਕਿਲ ਕੰਮ ਹੈ। ਤੁਹਾਨੂੰ ਕੀ ਪਸੰਦ ਹੈ ਜੀ? ਸਾਨੂੰ ਤਾਂ ਮਿੱਠਾ ਪਸੰਦ ਹੈ, ਪਰ ਸ਼ੂਗਰ ਕਰਕੇ ਮਿੱਠਾ ਜਿਹੜਾ ਘੱਟ ਲੈ ਸਕਦੇ ਆ, ਇਸ ਕਰਕੇ ਸਾਨੂੰ ਚਾਹ ਬਹੁਤ ਵਧੀਆ ਲੱਗੀ ਹੈ। ਅੱਛਾ, ਚਾਹ ਵਧੀਆ ਲੱਗੀ ਹੈ। ਤੇ ਜਿਹੜੇ ਇੱਕ ਪਾਪੜ ਵੀ ਆ ਤੇ ਚੌਲ ਵੀ ਆ, ਲੋਬੀਆ ਵੀ ਆ, ਭਾਬੀ ਜੀ ਕੈਸਾ, ਜਿੱਦਾਂ ਤੁਸੀਂ ਪਕਾਉਂਦੇ ਉਦਾਂ ਦਾ ਹੀ ਕਿ ਉਦੋਂ ਵਧੀਆ? ਉਸ ਤੋਂ ਵਧੀਆ ਹੈ। ਮਿਲੇ ਸਨ ਬਸ ਪਕੌੜੇ ਹੀ ਨੇ। ਅੱਛਾ, ਮਿਲੇ ਪਕੌੜੇ ਨੇ, ਲੇਕਿਨ ਲੋਬੀਆ ਕਹਿੰਦੇ ਮੇਰੇ ਨਾਲ ਅੱਛਾ ਪੱਕਾ ਹੈਗਾ। ਅੱਛਾ, ਤੁਸੀਂ ਜਦੋਂ ਇੱਥੇ ਆਏ ਹੋ ਤੇ ਤੁਹਾਡੇ ਜਿਹੜੇ ਕੋਈ ਪਿੰਡੋਂ ਆਏ ਨੇ ਦੋਸਤ ਨਾਲ, ਸੱਜਣ ਬੇਲੀ ਆਏ ਨੇ ਤੇ ਜਾਂ ਕੁਝ ਮਿਸ ਵੀ ਹੋ ਗਏ ਹੋਣਗੇ, ਤੇ ਤੁਸੀਂ ਉਹਨਾਂ ਲਈ ਕੀ ਪੈਗਾਮ ਦਿਓਗੇ? ਇਸ ਮਾਹੌਲ ਨੂੰ, ਇਸ ਪਿਆਰੇ ਜਿਹੇ ਮਾਹੌਲ ਨੂੰ ਦੇਖ ਕੇ ਕੀ ਪੈਗਾਮ ਦਿਓਗੇ ਉਹਨਾਂ ਲਈ, ਪਿਆਰ ਮੁਹੱਬਤ ਦਾ ਪੈਗਾਮ? ਸਭ ਵਧੀਆ ਤੇ ਦਰਸ਼ਨ ਕਰਨੀ, ਖੁੱਲੇ ਦਰਸ਼ਨ ਹੋਣ ਉਹਨਾਂ ਨੂੰ ਜੀ, ਸਾਰਾ ਰਲ ਮਿਲ ਕੇ ਇਕੱਠੇ ਹੋਣ ਦੁਆਰ ਤੋਂ ਜੀ। ਨਹੀਂ, ਕਿਸੇ ਨੇ ਫਰਮਾਇਸ਼ ਕੀਤੀ ਸੀ ਕਿ ਮੇਰੇ ਲਈ ਆ ਲੈ ਕੇ ਆਉਣਾ? ਨਹੀਂ, ਫਰਮਾਇਸ਼ ਸੂਟ ਦੀ। ਕਿਹੜੇ? ਅੱਛਾ, ਸੂਟ ਦੀ? ਪਾਕਿਸਤਾਨੀ ਸੂਟ ਦੀ। ਪਾਕਿਸਤਾਨੀ ਸੂਟ ਦੀ ਫਰਮਾਇਸ਼ ਹੋਈ ਸੀਗੀ। ਪਾਕਿਸਤਾਨੀ ਸੂਟ ਕਿੰਨੇ ਕੁ ਦਾ ਕੋਈ ਆਈਡੀਆ ਹੈ? ਮੈਂ ਤੁਹਾਨੂੰ ਉਹਦੇ ਬਾਰੇ ਗਾਈਡ ਕਰ। ਨਹੀਂ, ਸਾਨੂੰ ਦੱਸ ਕੇ ਨਹੀਂ ਭੇਜਿਆ ਉਹਨਾਂ ਨੇ ਕਿੰਨੇ ਦਾ ਆਈਡੀਆ ਹੋਵੇ। ਇਹ ਕਿਹਾ ਕਿ ਤੁਸੀਂ ਪਾਕਿਸਤਾਨ ਚੱਲੇ ਹੋ ਨਨਕਾਣਾ ਸਾਹਿਬ ਦਰਸ਼ਨ ਕਰਨ, ਤੇ ਪਾਕਿਸਤਾਨ ਦੇ ਸੂਟ ਬੜੇ ਅੱਛੇ ਹੈਗੇ, ਜ਼ਰੂਰ ਲੈ ਕੇ ਆਉਣਾ ਅੱਛਾ, ਸਾਡੇ। ਵੈਸੇ ਬੜੇ ਲੋਕ ਮੀਸਣੇ ਹੁੰਦੇ ਨੇ, ਨਨਕਾਣਾ ਸਾਹਿਬ ਦਰਸ਼ਨ ਕਰਨ ਆਏ ਨੇ, ਇਹ ਨਹੀਂ ਕਹਿਣਾ ਉੱਥੇ ਦੀ ਮਿੱਟੀ ਲੈ ਆਇਓ, ਉਹ ਉੱਥੇ ਦੀ ਕੋਈ ਆਹੀ ਹੈ।
ਕਹਿਣਗੇ ਸੂਟ ਲਈ ਆ, ਜੁੱਤੀ ਲਈ ਆ। ਦੱਸ ਯਾਰ ਬੜੇ ਮਿਸਰ, ਤੁਹਾਨੂੰ ਵੀ ਕਿਸੇ ਨੇ ਸੂਟ ਦੀ ਫਰਮਾਇਸ਼ ਕੀਤੀ? ਸਾਨੂੰ ਜਿਹੜੇ ਸਾਡੇ ਯਾਰ ਸੱਜਣ ਮਿੱਤਰ ਹੈ ਉਹਨਾਂ ਨੇ ਇਹ ਤਾਂ ਕਿਹਾ ਵੀ ਹਾਂ ਵੀ ਉੱਥੇ ਸਾਡੇ ਵਾਸਤੇ ਅਰਦਾਸ ਕਰਨੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੋ ਵੀ ਤੁਹਾਨੂੰ ਉੱਥੇ ਠੀਕ ਜਗੇ ਲੱਗੇ ਤੇ ਆਵੇ, ਮਤਲਬ ਕਿਸੇ ਨੇ ਡਿਮਾਂਡ ਨਹੀਂ ਕੋਈ ਕੀਤੀ। ਤੁਸੀਂ ਉਹਨਾਂ ਲਈ ਅਰਦਾਸ ਕਰੋ ਨਾ ਕਿ ਅੱਲਾ ਉਹਨਾਂ ਨੂੰ ਨੇਕੀ ਦੀ ਹਦਾਇਤ ਬਿਲਕੁਲ ਬਿਲਕੁਲ ਬਿਲਕੁਲ। ਅਸੀਂ ਤਾਂ ਇਹੋ ਜਿਹੀਆਂ ਪੁੱਠੀਆਂ ਜਿਹੀਆਂ ਫਰਮਾਇਸ਼ਾਂ ਨਾ ਨਹੀਂ, ਸਰਬਤ ਦੇ ਭਲੇ ਦੀ ਅਰਦਾਸ ਕਰਾਂਗੇ ਐਸੇ ਅੱਛਾ। ਵੀ ਵੈਸੇ ਇਸ ਤਰ੍ਹਾਂ ਤੁਹਾਡਾ ਪਹਿਲਾ ਸਵਾਲ ਸੀਗਾ ਹਾਂ ਵੀ ਤੁਸੀਂ ਕੀ ਸੰਦੇਸ਼ ਹੈ। ਸੰਦੇਸ਼ ਇਹ ਹੈਗਾ ਵੀ ਜਿਸ ਤਾਂ ਬੰਦੇ ਦਾ ਇੱਥੇ ਆ ਕੇ ਗੁਰੂ ਨਾਲ ਮੇਲ ਹੋ ਗਿਆ, ਉਹਦਾ ਮਨ ਸਾਫ਼ ਹੋ ਗਿਆ। ਜੇ ਤੁਹਾਡਾ ਮਨ ਸਾਫ਼ ਹੈ ਤਾਂ ਸਾਰੀ ਦੁਨੀਆ ਮਨ ਸਾਫ਼ ਹੈ। ਕੀ ਬਾਤ ਹੈ। ਯਾਨੀ ਕਿ ਜਿਹੜਾ ਮਨ ਸਾਫ਼ ਤੁਸੀਂ ਇੱਥੇ ਕੀਤਾ ਹੈਗਾ, ਜਦੋਂ ਅੱਜ ਐਤਕੀ ਮੇਰੇ ਖਿਆਲ ਪਹਿਲੀ ਦਫਾ ਆਏ ਹੋ ਤੁਸੀਂ? ਹਾਂਜੀ ਪਹਿਲੀ ਦਫਾ ਹੈ ਜੀ। ਤੁਹਾਡਾ ਹੀ ਭਾਵੇਂ ਜੀ ਪਹਿਲੀ ਦਫਾ? ਹਾਂਜੀ। ਅੱਛਾ, ਸ਼ਾਪਿੰਗ ਦਾ ਕੋਈ ਮਨ ਹੈ ਤੁਹਾਡਾ? ਕੋਈ ਪੈਸੇ ਵੈਸੇ ਲੈ ਕੇ ਆਏ ਹੋ ਸ਼ਾਪਿੰਗ ਲਈ? ਮਨ ਤਾਂ ਹੈਗਾ ਪਰ ਆਏ ਆ ਪਹਿਲੇ ਦਰਸ਼ਨ ਮੇਲੇ ਕਰੀਏ ਬਾਬਾ ਜੀ ਦੇ, ਅੱਛਾ ਅੱਛਾ। ਤੇ ਇਹ ਜ਼ਿਆਦਾ ਜ਼ਰੂਰੀ ਹੈਗਾ ਹੈ ਕਿ ਕੀਰਤਨ। ਫਿਰ ਉਸ ਤੋਂ ਬਾਅਦ ਤੁਸੀਂ ਲਾਹੌਰ, ਜਿਹੜਾ ਤੁਹਾਡੇ 2 ਦਿਨ ਹੈਗੇ ਨੇ 3 ਦਿਨ, ਉੱਥੇ ਸ਼ਾਪਿੰਗ ਹੋ ਸਕਦੀ ਹੈ। ਹਾਂਜੀ। ਲਾਹੌਰ ਤੋਂ ਸਰ ਲਾਹੌਰ ਤੁਹਾਡੇ ਲਈ ਬਹੁਤ ਵਧੀਆ ਕੱਪੜੇ ਨੇ, ਵਧੀਆ ਸ਼ੂਜ਼ ਨੇ। ਤੁਸੀਂ ਉੱਥੋਂ ਸ਼ਾਪਿੰਗ ਕਰਨਾ ਔਰ ਭਾਬੀ ਨੂੰ ਖਸੂਸਨ ਤੁਸੀਂ ਸ਼ਾਪਿੰਗ ਕਰਾਉਣੀ। ਪਰ ਸੁਣਿਆ ਮੇਰੇ ਸਾਹਮਣੇ ਵਾਅਦਾ ਕਰੋ ਤੁਸੀਂ। ਸੁਣਿਆ ਇਹ ਹੈ ਵੀ ਵੈਸੇ ਵੀ ਪਾਕਿਸਤਾਨ ਨੂੰ ਮਹਿੰਗਾਈ ਕਾਫੀ ਹੈ, ਵੀ ਸੂਟ ਕਹਿੰਦੇ ਕਾਫੀ ਮਹਿੰਗੇ ਆ, ਜੋ ਸੁਣਨੇ ਚ ਆਇਆ। ਨਹੀਂ, ਤੁਹਾਡੀ ਕਰੰਸੀ ਤੇ ਡਬਲ ਹੈ, ਤੁਹਾਡੇ ਲਈ ਮਹਿੰਗਾਈ ਨਹੀਂ ਹੈ। ਸਾਡੀ ਕਰੰਸੀ ਡਬਲ ਹੈ ਪਰ ਫਿਰ ਉਸ ਹਿਸਾਬ ਨਾਲ ਫਿਰ ਵੀ ਮਹਿੰਗਾਈ ਹੈ। ਜੋ ਅਸੀਂ ਮਹਿਸੂਸ ਕੀਤਾ ਹੈ ਇੱਕ ਦਿਨ ਚ, ਅਸੀਂ ਜੋ ਮਹਿਸੂਸ ਕੀਤਾ ਹੈ ਵੀ ਜਿਵੇਂ ਚਾਹ ਦਾ ਕੱਪ ਉੱਥੇ 10 ਰੁਪਏ ਦਾ ਹੈ, ਇੱਥੇ 40 ਰੁਪਏ ਦਾ ਹੈ। 40 ਰੁਪਏ ਦਾ ਚਾਹ ਦਾ ਕੱਪ? ਸਾਨੂੰ ਤਾਂ 40 ਮਿਲਿਆ ਹੈ। 40 ਰੁਪਏ ਦਾ ਚਾਹ ਦਾ ਕੱਪ? ਪਾਕਿਸਤਾਨੀ ਚੱਲ ਪਾਕਿਸਤਾਨੀ 40 ਰੁਪਏ ਹੈ। ਹਾਂਜੀ ਪਾਕਿਸਤਾਨ। ਚਲੋ ਬਹਰਹਾਲ ਮੈਂ ਨਾ, ਤੁਸੀਂ ਮੇਰੇ ਨਾਲ ਚੱਲਣਾ, ਮੈਂ ਤੁਹਾਨੂੰ ਆਪਣੇ ਪੱਲਿਓ ਜਾ ਪਿਆਵਾਂਗਾ। ਸਰ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਥੈਂਕ ਯੂ।